ਪੰਜਾਬ ਦੇ ਵਿੱਚ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ, ਜਿਹੜੀਆਂ ਫੋਟੋਆਂ ਆਪਾਂ ਲਗਾਤਾਰ ਉੱਥੋਂ ਦੇਖ ਰਹੇ ਹਾਂ, ਤੇ ਜਿਹੜੀਆਂ ਜਾਣਕਾਰੀਆਂ ਆ ਰਹੀਆਂ ਨੇ ਕਿ ਫਲਾਣ ਡੈਮ ਦੇ ਇੰਨੇ ਜਿਹੜੇ ਫਲੱਡ ਗੇਟ ਨੇ ਉਹ ਖੋਲ੍ਹੇ ਗਏ ਨੇ, ਤਾਂ ਤਸਵੀਰਾਂ ਪਿੰਡਾਂ ਦੇ ਵਿੱਚ ਦੇਖਣ ਵਾਲੀਆਂ, ਤੇ ਉਹ ਤਰਸ ਵੀ ਆਉਂਦਾ, ਤੇ ਉੱਥੇ ਸਰਕਾਰਾਂ ਨੂੰ ਬੰਦਾ ਕੋਸਦਾ ਵੀ ਹੈ। ਪਰ ਇਸੇ ਦਰਮਿਆਨ ਹੁਣ ਜੇ ਆਪਾਂ ਕੁਦਰਤ ਨੂੰ ਇਸ ਚੀਜ਼ ਦਾ ਉਲਾਂਭਾ ਦੇਈਏ, ਤਾਂ ਉਹਨੇ ਆਖਣਾ ਕਿ ਭਈ ਜਿਹੜੀਆਂ ਦਰਿਆਵਾਂ, ਨਦੀਆਂ, ਨਾਲਿਆਂ ਦੀ ਸਫਾਈ ਕਰਨੀ ਸੀ, ਅਗਾਊਂ ਪ੍ਰਬੰਧ ਕਰਨੇ ਸੀ, ਉਹ ਤਾਂ ਨਹੀਂ ਮੈਂ ਕਰਨੇ ਸੀ। ਜਿਹੜੇ ਤੁਸੀਂ ਦਰਿਆ, ਨਾਲੀਆਂ, ਨਦੀਆਂ, ਨਾਲੇ ਰੋਕ ਲਏ ਔਰ ਉਲਟਾ ਉਹਨਾਂ 'ਚ ਜ਼ਹਿਰਾਂ ਸਿੱਟ ਕੇ ਉਹਨਾਂ ਨੂੰ ਪਲੀਤ ਕਰਤਾ, ਉਹ ਤਾਂ ਮੈਂ ਨਹੀਂ ਕੀਤੇ, ਉਹ ਤਾਂ ਤੁਸੀਂ ਕੀਤੇ ਹੈ। ਸੋ ਇਹ ਸਾਰੇ ਕਾਸੇ ਦੇ ਦਰਮਿਆਨ ਸ਼ਰਮਾ ਜੀ, ਕੀ ਇਹ ਕਹਿ ਸਕਦੇ ਹਾਂ ਕਿ ਜਿਹੜੀ ਹੜ੍ਹਾਂ ਦੇ ਲਈ ਕੌਣ ਜ਼ਿੰਮੇਵਾਰ ਹੈ? ਕੁਦਰਤੀ ਕਰੋਪੀ ਜਾਂ ਸਾਡੀ ਕਰਤੂਤ? ਜੀ ਬਹੁਤ ਵੱਡੀ ਮੁਸੀਬਤ ਚੋਂ ਲੰਘ ਰਿਹਾ ਇਸ ਮੌਕੇ ਮੁਲਕ ਜੀ। ਔਰ ਜੇਕਰ ਮੈਂ ਉੱਤਰੀ ਭਾਰਤ ਦੀ ਗੱਲ ਕਰਾਂ ਤਾਂ ਸਮੁੱਚੇ ਉੱਤਰੀ ਭਾਰਤ ਦੇ ਵਿੱਚ ਕਾਫੀ ਜ਼ਿਆਦਾ ਇਸ ਪਹਿਲੂ ਦੇ ਉੱਤੇ ਵੱਡਾ ਮਸਲਾ ਬਣਿਆ ਹੋਇਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਮੌਕੇ ਅਹਿਮ ਮਸਲਾ ਇਹ ਹੈ ਕਿ ਮੀਂਹ ਨੇ ਜਿਸ ਤਰ੍ਹਾਂ ਤਰਥੱਲੀ ਮਚਾਈ ਹੈ, ਉਸ ਨੂੰ ਲੈ ਕੇ ਖਾਸੀ ਮਤਲਬ ਕਿ ਸਮੱਸਿਆ ਖੜੀ ਹੋ ਗਈ ਹੈ ਮੁਲਕ ਦੇ ਮੂਹਰੇ। ਪੰਜਾਬ ਦੇ ਵਿੱਚ ਇਸ ਮੌਕੇ ਮਤਲਬ ਕਿ ਬਕਾਇਦਾ ਤੌਰ ਤੇ ਫੌਜ ਬੁਲਾਉਣੀ ਪੈ ਗਈ ਹੈ, ਉਹਨਾਂ ਦੀਆਂ ਟੁਕੜੀਆਂ ਬੁਲਾਉਣੀਆਂ ਪੈ ਗਈਆਂ, ਉਹਨਾਂ ਦਾ ਸਹਾਰਾ ਲੈਣਾ ਪੈ ਰਿਹਾ। ਪਰ ਇਹ ਸਭ ਦੇ ਬਾਵਜੂਦ ਸੰਸਥਾਵਾਂ, ਸੰਗਠਨ, ਵਿਅਕਤੀ, ਰਾਜਨੀਤਿਕ ਧਿਰਾਂ, ਸਮਾਜਿਕ ਧਿਰਾਂ, ਧਾਰਮਿਕ ਨੁਮਾਇੰਦੇ, ਜਥੇਬੰਦੀਆਂ ਉਹ ਵੱਡੀ ਪੱਧਰ ਤੇ ਆਪਣੇ ਪੱਧਰ ਦੇ ਉੱਤੇ ਸੇਵਾ ਨਿਭਾ ਰਹੇ ਨੇ। ਇਹ ਸਭ ਦੇ ਵਿੱਚੋਂ ਜਿਹੜੀ ਗੌਰ ਕਰਨ ਵਾਲੀਆਂ ਦੋ ਤਿੰਨ ਗੱਲਾਂ ਨੇ। ਪਹਿਲੀ ਗੱਲ ਤਾਂ ਜਿਹੜੀ ਗੱਲ ਤੁਸੀਂ ਕਹੀ ਕਿ ਕੀ ਇਹ ਕੁਦਰਤੀ ਵਰਤਾਰਾ ਹੈ ਜਾਂ ਇਹ ਬੰਦੇ ਦੀ ਕਰਤੂਤ ਦਾ ਨਤੀਜਾ ਹੈ। ਮੀਂਹ ਬਿਲਕੁਲ ਕਾਫੀ ਵਰਿਆ, ਪਰ ਇੰਨਾ ਵੀ ਨਹੀਂ ਕੋਈ ਵਰ ਗਿਆ ਕਿ ਹਾਂ ਕੋਈ ਦੁਨੀਆ ਤੋਂ ਮਤਲਬ ਕਿ ਜੱਗੋ-ਤੇਰਵੀਂ ਹੋ ਗਈ ਹੋਵੇ। ਛੋਟੇ ਹੁੰਦਿਆਂ ਅਸੀਂ 7-7 ਦਿਨਾਂ ਦੀਆਂ ਝੜੀਆਂ ਵੀ ਦੇਖੀਆਂ, 3-3 ਦਿਨ, 4-4 ਦਿਨ ਲਗਾਤਾਰ ਮੀਂਹ ਪੈਂਦਾ ਵੀ ਵੇਖਿਆ ਹੈ ਨਾ। ਪਰ ਇਸ ਵਾਰ ਇੱਕ ਤਾਂ ਇਹ ਹੈ ਕਿ ਜੀ ਫਲੱਡ ਗੇਟ ਖੋਲਤੇ ਜੀ, ਕਹਿੰਦੇ ਜੀ ਸੁਖਨਾ ਲੇਕ ਦਾ ਵੀ ਗੇਟ ਖੋਲਤਾ ਜੀ, ਆਹ ਘੱਗਰ ਵਾਲਾ ਪਾਣੀ ਛੱਡਤਾ ਜੀ, ਨਹੀਂ ਜੀ ਆਹ ਸਤਲੁਜ ਦੇ ਗੇਟ ਖੁੱਲ ਗਏ ਜੀ, ਆਹ ਨੰਗਲ ਵਾਲਿਆਂ ਨੇ ਪਾਣੀ ਛੱਡਤਾ ਜੀ, ਆਹ ਘੁੱਗੂ ਵੱਜ ਗਿਆ ਜੀ ਖਤਰੇ ਦਾ ਜੀ, ਆਹ ਮਤਲਬ ਕਿ ਰਾਵੀ ਦੇ ਵਿੱਚ ਵੀ ਜੀ, ਆਹ ਬਿਆਸ ਦੇ ਵਿੱਚ ਵੀ ਜੀ, ਹੈ ਨਾ, ਸਾਰੇ ਪਾਸਿਓਂ ਪਾਣੀ ਹੈ ਜੀ। ਸੋ ਇਸ ਲਈ ਇੱਧਰ ਜੀ ਹਰਿਆਣੇ 'ਚ ਜਮਨਾ ਵੀ ਜੀ ਉਫਾਨ ਤੇ ਵਗ ਰਹੀ ਹੈ ਜੀ, ਆਹ ਮਾਰਕੰਡੇ ਵਾਲਾ ਵੀ ਬਹੁਤ ਵਗ ਰਿਹਾ ਜੀ। ਸੋ ਇਹ ਸਾਰੇ ਪਹਿਲੂ ਦੂਸਰੇ ਨੇ, ਕਿਹਦਾ ਮਤਲਬ ਉੱਪਰ ਵੀ ਤਾਂ ਮੀਂਹ ਪਿਆ ਨਾ, ਪਾਣੀ ਕਿਸੇ ਨੇ ਘਰੇ ਬਣਾ ਕੇ ਤਾਂ ਨਹੀਂ ਛੱਡਿਆ। ਜੀ ਮੀਂਹ ਪਿਆ। ਔਰ ਜਿੰਨੀ ਕੁ ਮੈਨੂੰ ਸਮਝ ਆ ਕਿ ਆਪਾਂ ਛੋਟੇ ਹੁੰਦੇ ਆ ਇੱਕ ਆਪਣੇ ਕਿਤਾਬਾਂ 'ਚ ਇਹ ਗੱਲ ਜ਼ਰੂਰ ਪੜ੍ਹਦੇ ਸੀ ਕਿ ਜੇ ਵੱਧ ਤੋਂ ਵੱਧ ਰੁੱਖ ਹੋਣਗੇ ਤਾਂ ਹੜ੍ਹ ਨਹੀਂ ਆਉਂਦੇ। ਜੀ, ਕਿਉਂ ਮਿੱਟੀ ਖੁਰਨੋਂ ਬਚਾਉਂਦੇ ਨੇ, ਦਰਖਤ ਪਾਣੀ ਸੇਖਦੇ ਨੇ, ਤੇ ਇਸ ਲਈ ਹੜ੍ਹ ਨਹੀਂ ਆਉਂਦੇ। ਸੋ ਅਸੀਂ ਕਿੰਨੇ ਕੁ ਦਰਖਤ ਛੱਡਿਆ ਜੀ। ਇਹ ਕਿਹਨੇ ਕਿਹਾ ਕਿ ਤੁਸੀਂ ਸੁਰੰਗਾਂ ਬਣਾਉਂਦੇ ਰਹੋ, ਤੁਸੀਂ ਦਰਿਆਵਾਂ ਦੇ ਕਿਨਾਰੇ, ਨਦੀਆਂ ਦੇ ਕਿਨਾਰੇ ਹੋਟਲ ਉਸਾਰੋ, ਮਹਿਲ ਉਸਾਰੋ, ਹੈ ਨਾ, ਮਤਲਬ ਕਿ ਪਹਾੜੀਆਂ ਦੇ ਵਿੱਚ 8-8, 10-10 ਮੰਜ਼ਲੇ ਉੱਚੇ ਫਲੋਰ ਮਤਲਬ ਕਿ ਬਣਾ ਕੇ ਫਲੈਟ ਬਣਾ ਕੇ ਵੇਚੋ। ਇਹ ਕਿਹਨੇ ਕਿਹਾ? ਜੀ ਉਤਰਿਆ ਉਹ ਥੱਲੇ ਨੂੰ, ਪਾਣੀ ਆ ਗਿਆ ਪੰਜਾਬ 'ਚ। ਪੰਜਾਬ ਦੇ ਵਿੱਚ ਇਸ ਵਾਰ ਮਤਲਬ ਪਿੰਡਾਂ ਦੀਆਂ ਗਲੀਆਂ 'ਚ, ਘਰਾਂ 'ਚ, ਚਾਹੇ ਉਹ ਪਟਿਆਲੇ ਵਰਗਾ ਸ਼ਹਿਰ ਹੋਵੇ, ਚਾਹੇ ਮੋਹਾਲੀ ਵਰਗਾ ਸ਼ਹਿਰ ਹੋਵੇ, ਚਾਹੇ ਰੋਪੜ ਹੋਵੇ, ਚਾਹੇ ਸਾਡੇ ਪੰਜਾਬ ਦੇ ਪਿੰਡ ਹੋਣ, 10 ਤੋਂ 12 ਜ਼ਿਲ੍ਹੇ ਬਿਲਕੁਲ ਡੁੱਬ ਚੁੱਕੇ। ਹਰ ਘਰ 'ਚ ਪਾਣੀ ਫਿਰਿਆ, ਗਲੀਆਂ 'ਚ ਪਾਣੀ ਫਿਰਿਆ, ਮਤਲਬ ਕਿ ਬਿਜਲੀ ਵਿਭਾਗ ਦੇ ਦਫ਼ਤਰਾਂ ਤੱਕ ਪਾਣੀ ਵੜਿਆ, ਸਾਰਾ ਕੁਛ ਪਾਣੀ। ਮੇਰਾ ਸਵਾਲ ਹੈ ਜੀ ਕਿ ਮੈਨੂੰ ਬਸ ਇੰਨਾ ਕੁ ਲੱਭ ਕੇ ਦਿਖਾ ਦਿਓ ਕਿ ਜੇ ਕਿਸੇ ਪਿੰਡ ਦੇ ਵਿੱਚ ਟੋਭਾ ਬਚਿਆ ਹੋਵੇ, ਛੱਪੜ ਬਚਿਆ ਹੋਵੇ, ਪਿੰਡ 'ਚ ਜੇ ਅੱਗੇ ਪਾਣੀ ਆਉਂਦਾ ਤਾਂ ਉਹਨੇ ਨਿਵਾਣ ਵੱਲ ਨੂੰ ਜਾਣਾ, ਉਹਨੇ ਆਪਣੀ ਉਸੇ ਥਾਂ ਤੇ ਜਾਣਾ। ਸੋ ਪਿੰਡਾਂ 'ਚ ਟੋਭੇ ਅਸੀਂ ਪੂਰਤੇ, ਖਾਲਾਂ ਅਸੀਂ ਨਹੀਂ ਛੱਡੀਆਂ, ਸੂਏ ਅਸੀਂ ਨਹੀਂ ਛੱਡੇ, ਡਰੇਨ ਅਸੀਂ ਖਾ ਲਈ, ਬਾਹਰ ਅਸੀਂ ਲਿਆ ਸਾਰਾ ਕੁਛ, ਹੈ ਨਾ। ਸੜਕਾਂ ਸਾਡੀਆਂ ਅਸੀਂ ਉੱਚੀਆਂ ਕਰ ਲਈਆਂ, ਆਲਾ ਦੁਆਲਾ ਨੀਵਾਂ, ਸੜਕਾਂ ਉੱਚੀਆਂ, ਘਰਾਂ ਦੇ ਮੂਹਰੇ ਅਸੀਂ ਐਡੇ ਮਤਲਬ ਕਿ ਉੱਚੇ ਰੈਂਪ ਬਣਾ ਲਏ। ਤੇ ਇਹ ਸਾਰੇ ਵਰਤਾਰੇ ਨੇ। ਪਾਣੀ ਨੂੰ ਜਦੋਂ ਥਾਂ ਨਹੀਂ ਮਿਲੂਗੀ ਤਾਂ ਉਹ ਫਿਰ ਜਿਹੜੇ ਪਾਸੇ ਇਕੱਠਾ ਹੋਊਗਾ ਉਧਰ ਨੂੰ ਬਹਾ ਕੇ ਜਾਊਗਾ, ਫਿਰ ਹੋ ਕੇ ਜਾਊਗਾ। ਇਸ ਦੇ ਲਈ ਕੌਣ ਜ਼ਿੰਮੇਵਾਰ? ਇੱਕ ਪਹਿਲੂ ਇਹ। ਦੂਸਰਾ ਪਹਿਲੂ, ਪਿਛਲੇ ਸਮੇਂ ਪੰਜਾਬ ਦੇ ਵਿੱਚ ਅਕਾਲੀਆਂ ਦਾ ਰਾਜ ਰਿਹਾ ਜਾਂ ਕਾਂਗਰਸੀਆਂ ਦਾ ਰਾਜ ਰਿਹਾ, ਕੰਕਰੀਟ ਦੇ ਜੰਗਲ, ਬਿਨਾਂ ਮਨਜ਼ੂਰੀ ਤੋਂ ਕਲੋਨੀ ਨਹੀਂ ਕੱਟ ਹੁੰਦੀ। ਉਹ ਚਾਹੇ ਮਨਜ਼ੂਰੀ ਲੀਗਲ ਹੋਵੇ, ਚਾਹੇ ਮਨਜ਼ੂਰੀ ਇਲੀਗਲ ਹੋਵੇ। ਮਨਜ਼ੂਰੀ ਉਹ MLA ਤੋਂ ਹੀ ਲੈ ਕੇ ਆਉਂਦੇ ਨੇ, ਮਨਜ਼ੂਰੀ ਉਹ ਅਫਸਰਾਂ ਤੋਂ ਹੀ ਲੈ ਕੇ ਆਉਂਦੇ ਨੇ, ਚਾਹੇ ਉਹ ਕਾਗਜ਼ੀ ਹੋਵੇ ਤੇ ਚਾਹੇ ਰੰਗ ਵਾਲੇ ਕਾਗਜ਼ਾਂ ਨਾਲ ਮਿਲੀ ਹੋਵੇ। ਸੋ ਉਹ ਮਨਜ਼ੂਰੀ ਦਾ ਨਤੀਜਾ ਕਿ ਜਿਹੜੀਆਂ ਕਲੋਨੀਆਂ ਕੱਟ ਹੋਈਆਂ, ਜਨਾਬ ਉਹਨਾਂ ਦੇ ਪਾਣੀ ਦੇ ਨਿਕਾਸੀ ਦਾ ਕੋਈ ਹਿਸਾਬ ਹੀ ਨਹੀਂ।
65 ਲੱਖ ਤੋਂ ਲੈ ਕੇ 1.5 ਕਰੋੜ ਵਾਲੇ ਫਲੈਟਾਂ ਵਾਲੇ ਲੋਕ ਜੀ ਟਰੈਕਟਰ ਟਰੈਲੀਆਂ ਕੰਨੀ ਹੱਥ ਮਾਰ ਕੇ ਮਿੰਨਤਾਂ ਕਰਦੇ ਸੀ ਕਿ ਕੱਢ ਕੇ ਲੈ ਜਾਓ। ਬਿਲਕੁਲ ਇਦਾਂ ਕੱਲ ਤੱਕ ਤਾਂ ਟਰੈਕਟਰ ਬਹੁਤ ਮਾੜਾ ਲੱਗਦਾ ਸੀ। ਅੱਜ ਉਹੀ ਟਰੈਕਟਰ ਨੇ ਜਾਨ ਬਚਾਈ ਆ ਫਿਰ ਲੋਕਾਂ ਦੀ। ਉਹੀ ਟਰੈਲੀਆਂ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ ਕੱਢ ਕੇ ਲਿਆਈਆਂ ਨੇ। ਜਿਹੜੇ ਕਿਸਾਨਾਂ ਨੂੰ ਭੰਡਦੇ ਸੀ, ਜਿਹੜੇ ਟਰੈਕਟਰਾਂ ਬਾਰੇ ਉਲਝੂਲ ਬੋਲਦੇ ਸੀ, ਅੱਜ ਉਹੀ ਟਰੈਕਟਰ ਫੇਰ ਖੜੇ ਨੇ। ਅੱਜ ਉਹੀ ਸ਼੍ਰੋਮਣੀ ਕਮੇਟੀ, ਉਹੀ ਲੰਗਰ ਕਮੇਟੀਆਂ, ਉਹੀ ਧਾਰਮਿਕ ਸੰਸਥਾਵਾਂ ਜਿਨ੍ਹਾਂ ਚੋਂ ਕਹਿੰਦੇ ਸੀ ਗੋਲਕਾਂ ਚੱਕ ਲਓ ਇਹਨਾਂ ਤੋਂ, ਬਿਲਕੁਲ ਕਹਿੰਦੇ ਸੀ ਜੀ, ਅੱਜ ਉਹੀ ਫੇਰ ਲੰਗਰ ਤੇ ਨੇ। ਉਹ ਇੱਕ ਹੈਗਾ ਨਮੂਨਾ ਪੰਜਾਬ 'ਚ ਛੱਡਿਆ ਵਾ ਕਿ ਉਹ ਕਦੇ ਐ ਬਾਹਾਂ ਕਰਕੇ ਆਪਣੇ ਆਪ ਨੂੰ ਸ਼ੇਰ ਦੱਸਦਾ, ਕਦੇ ਕੁਝ ਦੱਸਦਾ, ਪੁੱਠੀਆਂ ਸਿੱਧੀਆਂ ਐਨਕਾਂ ਲਾ ਕੇ ਪਤਾ ਨਹੀਂ ਕਿਹੋ ਜਿਹੀਆਂ ਵੀਡੀਓ ਪਾਉਂਦਾ ਰਹਿੰਦਾ। ਉਹ ਲੱਭਿਆ ਹੋਵੇ ਕਿਸੇ ਨੂੰ ਦੱਸ ਦਿਓ ਮੈਨੂੰ, ਕਿਹਾ ਲੋਕਾਂ ਨੂੰ ਪਾਣੀ ਬਚਾਉਂਦਾ ਦਿਖਿਆ ਹੋਵੇ ਕਿਤੇ ਜੀ। ਸੋ ਇਹੋ ਜਿਹੇ ਵੀ ਨਮੂਨੇ ਹੈਗੇ। ਸੋ ਇਸ ਲਈ ਇਹ ਸੋਚਣ ਦੀ ਲੋੜ ਹੈ ਕਿ ਜਿਹੜੇ ਕੰਕਰੀਟ ਦੇ ਜੰਗਲਾਂ ਦੀ ਮਨਜ਼ੂਰੀ ਦਿੱਤੀ, ਲੀਗਲ ਜਾਂ ਇਲੀਗਲ, ਕਿ ਉਹ ਜ਼ਿੰਮੇਵਾਰ ਨਹੀਂ ਕਿ ਅੱਜ ਜੋ ਕੁਛ ਆਇਆ ਹੜ੍ਹ। ਜਿਹੜੀਆਂ ਕਲੋਨੀਆਂ 'ਚ ਫਲੈਟ ਵਿੱਚ ਉਹਨਾਂ ਨੂੰ ਕੀ ਦੱਸਿਆ ਗਿਆ ਕਿ ਤੁਹਾਡੇ ਪਾਣੀ ਦਾ ਕੋਈ ਨਿਕਾਸ ਨਹੀਂਗਾ। ਜੇ 3 ਦਿਨ ਦੇ ਮੀਂਹ ਨਾਲ ਇਹ ਹਾਲ ਹੈ ਤੇ ਜੇ ਲਗਾਤਾਰ ਮੀਂਹ ਪੈ ਜਾਵੇ, ਕੁਦਰਤ ਦੇ ਮੂਹਰੇ ਕਿਹਦਾ ਜ਼ੋਰ ਚੱਲਦਾ ਜੀ? ਨਹੀਂ ਚੱਲਦਾ। ਬਿਲਕੁਲ ਤੁਸੀਂ ਇਹਦਾ ਮਤਲਬ ਕੋਈ ਪ੍ਰਬੰਧ ਹੀ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਨੇ, ਠੀਕ ਹੈ ਜੀ, ਤੇ ਜਨਾਬ ਕਹਿੰਦੇ ਜੀ ਕਿ ਜਮਨਾ 'ਚ ਪਾਣੀ ਇੰਨਾ ਛੱਡ ਦਿੱਤਾ ਗਿਆ ਜਿਹਦਾ ਸਾਹਮਣਾ ਕਰਨ ਲਈ ਪ੍ਰਸ਼ਾਸਨਿਕ ਤੌਰ ਤੇ ਅਸੀਂ ਤਿਆਰ ਨਹੀਂ ਹੈਗੇ ਜੀ। ਸਾਡਾ ਸਿਸਟਮ ਇਹਦੇ ਲਾਇਕ ਨਹੀਂਗਾ ਜੀ। ਫਿਰ ਬਣਾਉਣਾ ਕਿਹਨੇ ਸੀ ਜੀ ਸਿਸਟਮ? ਹਾਂ ਬਿਲਕੁਲ ਸਹੀ ਹੈ। ਹੁਣ ਤਾਂ ਤੁਸੀਂ 3 ਵਾਰ ਮੁੱਖ ਮੰਤਰੀ ਰਹਿ ਲਏ ਜੀ, ਤੇ ਹੁਣ ਵੀ ਸਿਸਟਮ ਨਹੀਂ ਬਣਿਆ। ਇਸੇ ਤਰ੍ਹਾਂ ਵਰਤਾਰਾ ਪੰਜਾਬ 'ਚ ਹੈ ਪ੍ਰਵੀਨ ਜੀ। ਪੰਜਾਬ 'ਚ ਜੇਕਰ ਅਕਾਲੀ ਦਲ ਇਹਦੇ ਲਈ ਜ਼ਿੰਮੇਵਾਰ ਹੈ, ਜੇਕਰ ਕੈਪਟਨ ਦਾ ਰਾਜ ਤੇ ਬਾਦਲਾਂ ਦਾ ਰਾਜ ਜ਼ਿੰਮੇਵਾਰ ਹੈ ਕਿ ਉਹਨਾਂ ਨੇ ਮਤਲਬ ਸ਼ਿਵਾਲਕ ਦੀਆਂ ਪਹਾੜੀਆਂ ਦੇ ਨਾਲ ਨਿਊ ਚੰਡੀਗੜ੍ਹ ਕੱਟਿਆ ਜੀ, ਠੀਕ ਹੈ ਜੀ। ਇਹ ਸਾਰਾ ਉਹ ਖੇਤਰ ਹੈ ਜਿੱਥੇ ਕਹਿੰਦੇ ਨੇ ਕਿ ਦੂਜੀ ਮੰਜ਼ਿਲ ਵੀ ਨਹੀਂ ਪਾਉਣੀ ਚਾਹੀਦੀ, ਇੱਥੇ ਕਦੇ ਵੀ ਭੁਚਾਲ ਆ ਸਕਦਾ। ਪਰ ਅਸੀਂ ਕਲੋਨੀਆਂ ਸਾਰਤੀਆਂ ਤੇ ਹੁਣ ਉੱਥੇ ਪਾਣੀ ਹੈ ਜੀ, ਕਿਉਂਕਿ ਪਾਣੀ ਦੇ ਰਾਹ ਤਾਂ ਅਸੀਂ ਛੱਡੇ ਨਹੀਂ ਕੋਈ। ਜੀ ਤੁਸੀਂ ਖਰੜ ਦੇ ਵਿੱਚ ਜਾਇਓ, ਤੁਹਾਨੂੰ ਸ਼ਿਵਜੋਤ ਵਰਗੀਆਂ ਕਲੋਨੀਆਂ ਮਿਲਣਗੀਆਂ। ਨਾਮ ਹੈ ਜੀ ਉਸ ਕਲੋਨੀ ਦਾ। ਮਤਲਬ ਆਮ ਕਰਕੇ, ਖਾਸ ਕਰਕੇ ਕਮਜ਼ੋਰ, ਆਰਥਿਕ ਤੌਰ ਤੇ ਕਮਜ਼ੋਰ ਵਰਗ ਨੂੰ ਐਂ ਲੱਗਿਆ ਕਿ ਸਾਡੇ ਲਈ ਵੀ ਫਲੈਟ ਵਧੀਆ ਮਿਲ ਗਿਆ, ਅਸੀਂ ਖਰੀਦ ਲਏ, ਥੋੜੇ ਜਿਹੇ ਸਸਤੇ ਸੀ। ਹਾਂਜੀ, ਪਰ ਉਹੀ ਜਿਹੀਆਂ ਕਲੋਨੀਆਂ ਚੰਡੀਗੜ੍ਹ, ਮੋਹਾਲੀ, ਖਰੜ, ਇਹਦੇ ਖੇਤਰ 'ਚ ਨਦੀਆਂ 'ਚ ਸੈਂਕੜੇ ਘੱਟ ਹੋ ਗਈਆਂ। ਉਹ ਨਦੀ ਦੇ ਵਿੱਚ ਬਣੀ ਹੋਈ ਕਲੋਨੀ ਹੈ ਜੀ, ਦੱਸੋ ਹੁਣ। ਜੀ ਜੀ। ਫਿਰ ਕਹਿੰਦੇ ਪਾਣੀ ਸਾਡੇ ਘਰੇ ਹੈ, ਪਾਣੀ ਤਾਂ ਆਪਣੀ ਥਾਂ ਤੇ ਜਾ ਰਿਹਾ। ਥਾਂ ਤੁਸੀਂ ਮੱਲੀ ਹੈ ਜੀ। ਇਹ ਸਾਰਾ ਵਰਤਾਰਾ। ਤੇ ਹੁਣ ਮੌਜੂਦਾ ਸਰਕਾਰ ਤੇ ਆ ਜਾਓ ਜਨਾਬ ਜੀ। ਸਰਕਾਰ ਪਹਿਲਾਂ ਟਵੀਟ ਕਰਦੀ ਹੈ, ਹਾਂਜੀ, ਸਰਕਾਰ ਫਿਰ ਵੀਡੀਓ ਬਣਾਉਂਦੀ ਹੈ, ਹੈਨਾ, ਸਰਕਾਰ ਫਿਰ ਕਹਿੰਦੀ ਹੈ ਕਿ ਚਿੰਤਾ ਨਾ ਕਰਿਓ, ਸਾਨੂੰ ਸਾਰਿਆਂ ਦੀ ਖਬਰ ਹੈ। ਹਾਂ, ਕੁਝ ਐਮਐਲਏਆਂ ਨੇ ਧਰਾਤਲ ਤੇ ਉਤਰ ਕੇ ਕੰਮ ਕੀਤਾ। ਉਹ ਚਾਹੇ ਕਿਸੇ ਪਾਰਟੀ ਦੇ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕਈ ਪਿੰਡਾਂ ਨਾਲ ਸੰਬੰਧਿਤ ਐਮਐਲਏ ਮਤਲਬ ਨੰਗੇ ਪੈਰੀ ਟਰੈਕਟਰ ਚਲਾਉਂਦੇ, ਟਰਾਲੀਆਂ ਚਲਾਉਂਦੇ ਸੀ, ਦਿਖਿਆ। ਔਰ ਕਈਆਂ ਨੇ ਸਿਰਫ ਵੀਡੀਓ ਬਣਾਉਣ ਲਈ, ਸੁੱਕੇ 'ਚ ਖੜਾ ਬੰਦਾ ਵੀਡੀਓ ਬਣਾ ਰਿਹਾ ਤੇ ਗਿੱਲੇ 'ਚੋਂ ਮਾੜਾ ਜਿਹਾ ਕਾਗਜ਼ ਚੱਕ ਕੇ ਦਿਖਾ ਰਿਹਾ, ਲਓ ਜੀ ਪਾਣੀ ਛੱਡ, ਬੋਲਤਾ ਸੀ ਅਸੀਂ ਪਾਣੀ ਸਾਫ਼ ਕਰ ਰਹੇ ਹਾਂ ਜੀ। ਮਤਲਬ ਵੀਡੀਓ ਕਲਿੱਪਾਂ ਵੀ ਬਣਾਉਂਦੇ ਨਜ਼ਰ ਆਏ। ਪ੍ਰਵੀਨ ਜੀ, ਜਿਸ ਟੈਕਨੋਲੋਜੀ ਦੇ ਦੌਰ 'ਚੋਂ ਅਸੀਂ ਲੰਘ ਰਹੇ ਹਾਂ ਨਾ, ਮਤਲਬ ਪਿੰਡ 'ਚ ਆਮ ਸਧਾਰਨ ਬੰਦਾ ਵੀ ਜੇ ਆਪ ਨਹੀਂ ਤਾਂ ਆਪਣੇ ਜਵਾਕ ਨੂੰ ਜ਼ਰੂਰ ਕਹਿੰਦਾ ਕਿ ਦੇਖੀ ਯਾਰ ਸਵੇਰ ਨੂੰ ਵਾਂਢੇ ਜਾਣਾ, ਮਾੜਾ ਜਿਹਾ ਚੈੱਕ ਕਰੀ ਕਿਤੇ ਸਵੇਰ ਨੂੰ ਮੀਂਹ ਮੂੰਹ ਤਾਂ ਨਹੀਂ ਪੈਣਾ। ਜੀ ਜੀ। ਤੇ ਇਹ ਟੈਕਨੋਲੋਜੀ ਇੰਨੀ ਹੈ ਕਿ 80% 90% ਸਹੀ ਹੁੰਦਾ ਇਹਦਾ ਅੰਦਾਜ਼ਾ। ਤੇ ਇਹ ਪਿਛਲੇ 7 ਦਿਨਾਂ ਤੋਂ 10 ਦਿਨਾਂ ਤੋਂ ਪੰਜਾਬ 'ਚ ਗੱਲ ਸਾਹਮਣੇ ਆ ਰਹੀ ਸੀ ਕਿ ਉੱਤਰੀ ਭਾਰਤ 'ਚ ਭਾਈ ਅਗਲੇ 3-4 ਦਿਨ ਬਹੁਤ ਭਾਰੀ ਨੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਸ਼ਾਇਦ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੀ ਨਾ ਲੱਗਿਆ ਹੋਵੇ। ਉਹ ਤਾਂ ਪੰਚਕੂਲੇ ਹਰਿਆਣੇ 'ਚ ਵੋਟਾਂ ਮੰਗਦੇ ਫਿਰਦੇ ਸੀ, ਉਹ ਤਾਂ ਮੁਫਤ ਬਿਜਲੀ ਵੰਡਦੇ ਫਿਰਦੇ ਸੀ। ਜੀ ਜੀ। ਇਸ ਮੌਕੇ ਲੋੜ ਕਿਸ ਗੱਲ ਦੀ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਭਾਈ ਉਹਨਾਂ ਅਧਿਕਾਰੀਆਂ ਨਾਲ ਬੈਠਕ ਕਰੋ ਕਿ ਭਾਈ ਆਪਾਂ ਨਾਲੇ ਤਾਂ ਨਹੀਂ ਸਾਫ਼ ਕਰਾਏ, ਆਪਾਂ ਚੋਏ ਤਾਂ ਨਹੀਂ ਸਾਫ਼ ਕਰਾਏ, ਹੈ ਨਾ, ਆਪਾਂ ਬਰਸਾਤੀ ਨਦੀਆਂ ਨੂੰ ਸਫਾਈ ਤਾਂ ਨਹੀਂ ਕਰਾਈ, ਆਪਾਂ ਉਵੇਂ ਕੰਮ ਤਾਂ ਨਹੀਂ ਕੀਤਾ, ਪਰ ਹੁਣ ਜੇਕਰ ਆਫਤ ਪੈਗੀ ਫਿਰ ਕਿਵੇਂ ਬਚਾਅ ਕਰਨਾ, ਕੀ ਉਹਦਾ ਪ੍ਰਬੰਧ ਕੀਤਾ। ਸੋ ਇਸ ਗੱਲ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛ ਲਓ ਜੀ ਕਿ ਕੀ ਵੋਟਾਂ ਮੰਗਣੀਆਂ ਜ਼ਰੂਰੀ ਨੇ। ਉਧਰ ਕੇਜਰੀਵਾਲ ਜੀ ਦਾ ਹੱਥੇ ਖੜੇ ਕਰਕੇ ਕਹਿੰਦੇ ਸਾਡੇ ਸਿਸਟਮ 'ਚ ਨਹੀਂ। ਖੱਟਰ ਸਾਹਿਬ ਕਹਿੰਦੇ ਕੁਦਰਤ ਹੈ ਜੀ, ਹੁਣ ਕੁਦਰਤ ਮੂਹਰੇ ਜ਼ੋਰ ਨਹੀਂ। ਤੇ ਨਰਿੰਦਰ ਮੋਦੀ ਉਹਨਾਂ ਨੂੰ ਪੁੱਛੋ ਕਿ ਭਾਈ ਤੁਸੀਂ ਤਾਂ ਵੋਟਾਂ ਮੰਗਣ ਦਾ ਇੰਤਜ਼ਾਮ ਕਰਦੇ ਰਹਿੰਦੇ ਹੋ ਕਿ ਕਦੇ ਐਨਡੀਏ ਇਕੱਠਾ ਕਰ ਲਓ, ਕਦੇ ਇਹਦੇ ਲੀਡਰ ਨੂੰ ਬੁਲਾ ਲਓ, ਕਦੇ ਇਹਨੂੰ ਮਰਾ ਲਓ, ਕਦੇ ਉਹਨੂੰ ਇਕੱਠਾ ਕਰਾ ਲਓ, ਕਦੇ ਕਿਸੇ ਨੂੰ ਕਢਾ ਲਓ, ਚਾਹੇ ਕਿਸੇ ਐਮਐਲਏ ਰੁਲਾ ਲਓ। ਸੋ ਸਰਕਾਰਾਂ ਨੇ ਸਰਕਾਰਾਂ ਬਣ ਕੇ ਕਦੋਂ ਕੰਮ ਕੀਤਾ ਮੈਨੂੰ ਦੱਸ ਦੇਣ। ਇਹ ਤਾਂ ਪ੍ਰਚਾਰਕ ਬਣ ਕੇ ਕੰਮ ਕਰਦੇ ਰਹੇ। ਤੇ ਹੁਣ ਵੀ ਇਸ ਦੌਰ ਦੇ ਵਿੱਚ ਪੰਜਾਬ 'ਚ ਪਾਣੀ ਨਾਲ ਕਹਿਰ ਮਚ ਰਿਹਾ, ਲੋਕਾਂ ਦੀ ਹਾਹਾਕਾਰ ਹੈ ਤੇ ਇਹ ਆਪਣੇ ਪ੍ਰਚਾਰ ਤੇ ਲੱਗੇ ਨੇ ਜਨਾਬ।
ਬਿਲਕੁਲ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਕਲਿੱਪ ਪਾ, ਆਪਣੀ ਆਪਣੀ ਵੀਡੀਓ ਪਾ, ਆਪਣੇ ਆਪਣੇ ਐਂਗਲ ਦਿਖਾ। ਮੁੱਖ ਮੰਤਰੀ ਸਾਹਿਬ ਗਏ ਦੌਰਾ ਕਰਨ, ਪਿੱਛੇ ਨਾਅਰੇ ਵੱਜਦੇ ਸੀ, ਉਹ ਵੀ ਦਿਖਾਉਣੇ ਸੀ ਨਾ। ਠੀਕ ਆ। ਉਹਨਾਂ ਦੀ ਵੀਡੀਓ ਦੇਖ ਲਿਓ, ਜਦੋਂ ਉਹ ਦੌਰਾ ਕਰ ਰਹੇ ਨੇ, ਅਧਿਕਾਰੀਆਂ ਨਾਲ ਸਵਾਲ ਜਵਾਬ ਕਰ ਰਹੇ ਨੇ, ਤੇ ਪਿੱਛੋਂ ਕੰਨਾਂ 'ਚ ਤੁਹਾਡੇ ਆਵਾਜ਼ ਪਊਗੀ, ਪਿੱਛੇ ਮੁਰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਉਹ ਕਿਉਂ ਨਹੀਂ ਦਿਖਾਏ? ਕੈਮਰਾ ਮਾੜਾ ਜਿਹਾ ਉਧਰ ਨੂੰ ਵੀ ਘੁਮਾ ਦਿੰਦੇ ਜੀ। ਸੋ ਮੁਰਦਾਬਾਦ ਜਨਾਬ ਅਕਾਲੀਆਂ ਦੀ ਵੀ ਕਰੋ, ਮੁਰਦਾਬਾਦ ਕਾਂਗਰਸੀਆਂ ਦੀ ਵੀ ਕਰੋ, ਮੁਰਦਾਬਾਦ ਆਪ ਦੀ ਵੀ ਕਰੋ, ਮੁਰਦਾਬਾਦ ਬੀਜੇਪੀ ਵਾਲੇ ਦੀ ਵੀ ਕਰੋ। ਹਾਂਜੀ। ਜਿਨ੍ਹਾਂ ਨੇ ਰਾਜ ਕੀਤਾ ਉਹ ਸਾਰੇ ਮੁਰਦਾਬਾਦ ਸੁਣਨ ਦੇ ਲਾਇਕ ਨੇ ਅੱਜ। ਔਰ ਇਹ ਕੁਦਰਤ ਦੀ ਗਲਤੀ ਨਹੀਂ ਜੀ, ਇਹ ਸਾਡੀ ਸਿਹੜੀ ਗਲਤੀ ਹੈ। ਚਾਹੇ ਉਹਦੇ ਲਈ ਪੰਚਾਇਤਾਂ ਨੇ ਖੂਹ ਪੂਰੇ ਹੋਣ, ਚਾਹੇ ਪੰਚਾਇਤਾਂ ਨੇ ਛੱਪੜ ਪੂਰੇ ਹੋਣ, ਚਾਹੇ ਸਰਕਾਰਾਂ ਨੇ ਨਜਾਇਜ਼ ਕਬਜ਼ੇ ਕਰਾਏ ਹੋਣ, ਚਾਹੇ ਉਹ ਮਤਲਬ ਚੋਏ ਪੂਰੇ ਹੋਣ, ਚਾਹੇ ਸਰਕਾਰਾਂ ਨੇ ਸਮੇਂ ਰਹਿੰਦੀਆਂ ਨੀਤੀਆਂ ਨਹੀਂ ਕੜੀਆਂ, ਚਾਹੇ ਨਜਾਇਜ਼ ਕਲੋਨੀਆਂ ਨਹੀਂ ਕੱਟ ਹੋਈਆਂ। ਇਹ ਸਾਰਿਆਂ ਦੇ ਲਈ ਸਾਡਾ ਸਿਸਟਮ, ਪ੍ਰਸ਼ਾਸਨਿਕ ਅਧਿਕਾਰੀ, ਉਹ ਸਾਰੇ ਬਰਾਬਰ ਦੇ ਜ਼ਿੰਮੇਵਾਰ ਨੇ। ਜਦੋਂ ਆਪਣੇ ਤੇ ਪਈ ਹੁਣ ਪਤਾ ਲੱਗਦਾ ਉਹਨਾਂ ਨੂੰ। ਇੱਕ ਨਾ ਸ਼ਰਮਾ ਜੀ, ਇੱਕ ਦਿਨ ਤੁਸੀਂ ਜ਼ਿਕਰ ਕੀਤਾ ਸੀਗਾ ਗੱਲ ਦਾ ਕਿ ਖਬਰਾਂ ਦੇ ਵਿੱਚ ਅਕਸਰ ਹੀ ਆਪਾਂ ਸੁਰਖੀ ਕੱਢਦੇ ਵੇਖਦੇ ਆ, ਪੜ੍ਹਦੇ ਆ, ਜਦੋਂ ਆਪਾਂ ਅਖਬਾਰ ਪੜ੍ਹਦੇ ਆ, ਅਖਬਾਰਾਂ ਦੇ ਵਿੱਚ ਲਿਖਿਆ ਹੁੰਦਾ ਡੀਸੀ ਨੇ ਹੜ੍ਹ ਪ੍ਰਬੰਧਾਂ ਦਾ ਜਾਇਜ਼ਾ ਲਿਆ। ਠੀਕ ਹੈ। ਇੱਕ ਉੱਥੇ ਕਿਸ਼ਤੀ ਦੀ ਖੜਾ ਕੇ ਆਲੇ ਦੁਆਲੇ 4 ਫਾਈਲਾਂ ਵਾਲੇ ਅਫਸਰ ਖੜਾ ਕੇ, ਮੇਰੇ ਵਰਗੇ ਜਿਹੜੇ ਦਫ਼ਤਰਾਂ 'ਚ ਤਾਂ ਸ਼ਾਇਦ ਨਹੀਂ ਕੰਮ ਕਰਦੇ ਹੋਣੇ ਵਿਚਾਰੇ, ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। 9 ਜ਼ਿਲ੍ਹੇ ਮਾਰ ਦੇ ਵਿੱਚ ਨੇ, ਤੇ ਜ਼ਾਹਰ ਜੀ ਗੱਲ ਹੈ ਕਿ 9 ਦੇ ਵਿੱਚੋਂ 7-8 ਨੇ ਤਾਂ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਸੁਰਖੀ ਬਣਵਾਈ ਹੋਣੀ ਹੈ। ਕੈਸੇ ਜਾਇਜ਼ੇ ਕੀਤੇ ਨੇ ਤੁਸੀਂ? ਬਿਲਕੁਲ ਬਣੇ, ਬਿਲਕੁਲ ਇਹ ਵਰਤਾਰਾ ਤੁਹਾਡਾ ਬਿਲਕੁਲ ਦਰੁਸਤ ਹੈ ਕਿ ਅਧਿਕਾਰੀਆਂ ਨੇ ਖਬਰਾਂ ਵੀ ਲਵਾਈਆਂ, ਹੁਣ ਵੀ ਲਵਾਈ ਜਾਂਦੇ ਨੇ, ਅਜੇ ਵੀ ਲਵਾਈ ਜਾਂਦੇ ਨੇ ਜੀ। ਇਸ ਦੌਰ 'ਚ ਵੀ ਖਬਰਾਂ ਲਵਾ ਰਹੇ ਨੇ ਕਿ ਹਾਂ ਐਮਐਲਏ ਨੇ ਸਾਰੀ ਤਾਕਤ ਝੋਂਕੀ। ਕਿਹੜੀ ਤਾਕਤ ਝੋਂਕੀ ਸਾਨੂੰ ਪਤਾ ਜੀ ਸਾਰੀ ਜੀ। 88 ਦਾ ਹੜ੍ਹ ਪੰਜਾਬ ਨੇ ਝੱਲਿਆ, 93 ਦੇ ਵਿੱਚ ਪੰਜਾਬ ਨੇ ਝੱਲਿਆ, ਬਿਲਕੁਲ 92-93 'ਚ ਇਸ ਦੌਰ 'ਚੋਂ ਲੰਘੇ ਸੀ। ਦੁਬਾਰਾ ਉਹੀ ਜਿਹੀ ਸਥਿਤੀ ਆ ਰਹੀ ਹੈ, ਸਥਿਤੀ ਦੇ ਵਿੱਚੋਂ ਫੇਰ ਲੰਘ ਰਹੇ ਆ, ਪਰ ਉਹਨੇ ਮੀਂਹ ਨਹੀਂ ਗਏ। ਹਾਂਜੀ। ਠੀਕ ਹੈ। ਅੱਜ ਸਾਡੀ ਧਰਤੀ, ਸਾਡਾ ਸਿਸਟਮ 1 ਫੁੱਟ ਪਾਣੀ ਝੱਲਣ ਦੇ ਲਾਇਕ ਨਹੀਂ ਸ਼ਰਮਾ ਜੀ। 1 ਫੁੱਟ ਤੱਕ ਪਾਣੀ ਸਾਡੀਆਂ ਸੜਕਾਂ, ਸਾਡੇ ਘਰ, ਸਾਡਾ ਸਿਸਟਮ ਚੱਲ ਨਹੀਂ ਸਕਦਾ ਜੇ ਕਿਤੇ ਕੁਦਰਤ ਸਿੱਟ ਦੇਵੇ। ਤੇ ਜਦ ਕਿ ਪਹਿਲਾਂ, ਜਿਵੇਂ ਤੁਸੀਂ ਚੋਆਂ ਦਾ ਜ਼ਿਕਰ ਕੀਤਾ, ਪਹਿਲਾਂ ਵੀ ਝੜੀਆਂ ਲੱਗਦੀਆਂ ਰਹੀਆਂ, ਪਰ ਹੁਣ ਕਿਉਂਕਿ ਹੁਣ ਪੈਸਾ ਇੰਨਾ ਕੁ ਜੇਬਾਂ ਦੇ ਵਿੱਚ ਪੈ ਚੁੱਕਿਆ ਕਿ ਉਹ ਜੇ ਪੈਸਾ ਲੱਗ ਜਾਂਦਾ ਤਾਂ ਸ਼ਾਇਦ 50% ਲੋਕ ਇਹਦੋਂ ਸੌਖੇ ਹੁੰਦੇ। ਕੁਦਰਤੀ ਕਰੋਪੀਆਂ ਦਾ ਸਾਹਮਣਾ ਸਿਸਟਮ ਨੇ ਕਰਨਾ, ਸਰਕਾਰਾਂ ਨੇ ਕਰਨਾ ਹੁੰਦਾ, ਬਿਲਕੁਲ, ਜਿਹਨੂੰ ਅਸੀਂ ਚੁਣਦੇ ਹਾਂ। ਖੈਰ ਤੁਸੀਂ ਅਗਲੇ 2-3 ਦਿਨ ਹੋਰ ਭਾਰੀ ਦੱਸੇ ਗਏ ਨੇ। ਬੇਸ਼ੱਕ ਦੱਸਿਆ ਗਿਆ ਕਿ ਕੱਲ ਦਾ ਦਿਨ ਸ਼ਾਇਦ ਥੋੜੀ ਰਾਹਤ ਹੋਵੇ, ਪਰ ਉਹ ਤੋਂ ਬਾਅਦ 2 ਦਿਨ ਹੋਰ ਭਾਰੀ ਨੇ। ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਮਤਲਬ ਕਿ ਯੂਪੀ, ਇਹਨਾਂ ਤੇ ਦਿੱਲੀ, ਰਾਜਸਥਾਨ, ਇਹ ਸਾਰੇ ਖੇਤਰਾਂ ਦੇ ਵਿੱਚ, ਤੇ ਸਣੇ ਪੰਜਾਬ, ਅਗਲੇ 3 ਦਿਨ ਫੇਰ ਭਾਰੀ ਮੀਂਹ ਦੀ ਆਸ ਹੈ, ਜਿਹਦੇ ਚੋਂ 1 ਦਿਨ ਦੀ ਉਮੀਦ ਹੈ ਕਿ ਸ਼ਾਇਦ ਮਤਲਬ ਕਿ ਜਿਹੜਾ ਅੱਜ ਸਵੇਰ ਚੜ ਰਹੀ ਹੈ ਪੰਜਾਬ 'ਚ ਜਾਂ ਭਾਰਤ 'ਚ, ਉਸ ਸਮੇਂ ਸ਼ਾਇਦ ਥੋੜੀ ਅੱਜ ਦੇ ਦਿਨ ਰਾਹਤ ਰਹੇ, ਪਰ ਅਗਲੇ 2 ਦਿਨ ਫੇਰ ਫਿਕਰਮੰਦੀ ਵਾਲੇ ਨੇ ਜੀ। ਹਾਲੇ ਇਸ ਤੋਂ ਸਥਿਤੀ ਅਗਲੀ ਇੱਕ ਭਿਆਨਕ ਹੋਣੀ ਹੈ ਸ਼ਰਮਾ ਜੀ। ਇਸ ਤੋਂ ਸਥਿਤੀ ਭਿਆਨਕ ਹੋਣੀ, ਜਿਵੇਂ ਜਿਵੇਂ ਪਾਣੀ ਸੁੱਕੂਗਾ, ਜਿਹੜੇ ਮਰੇ ਡੰਗਰ ਨੇ, ਲੋਕਾਂ ਦੇ ਜਿਹੜਾ ਜਾਨੀ ਮਾਲੀ ਨੁਕਸਾਨ ਹੋਇਆ, ਆਉਣ ਵਾਲੇ ਦਿਨਾਂ 'ਚ ਗਰਮੀ ਪੈਣੀ ਹੈ, ਪੜਦਾ ਦੇ ਨਾਲ ਬਿਮਾਰੀਆਂ ਫੈਲਣ ਦਾ ਖਤਰਾ, ਬਿਮਾਰੀਆਂ ਫੈਲਣੀਆਂ, ਇਹ ਵੱਡਾ ਮਸਲਾ ਹੈ ਬਿਲਕੁਲ। ਔਰ ਧੁੱਪ ਨਿਕਲਣ ਤੋਂ ਬਾਅਦ ਕਈਆਂ ਗਰੀਬਾਂ ਦੇ ਘਰ ਡਿੱਗਣੇ ਆ ਹਲੇ ਜੀ। ਬਿਲਕੁਲ, ਜਿਨ੍ਹਾਂ ਦੇ ਵਿੱਚ ਤਰੇੜਾਂ ਆਈਆਂ।